ਛੱਡ ਦੇ ਚਮਚੀ ਦੀ ਜਾਨ, ਆਲੂ ਚਮਚੀ ਨੂੰ ਜੱਫੀਆਂ ਪਾਉਂਦੇ। ਉਹ ਕਹਿੰਦੇ ਸਾਨੂੰ ਕਿਸੇ ਪਾਸੇ ਤੇ ਟਿਕਣ ਦਵੋ। ਆ ਜਿੰਨੀ ਆਲੂ ਦੀ ਮਿੱਟੀ ਪਲੀਤ ਹੁੰਦੀ ਨਾ, ਇੰਨੀ ਉਦਾਂ ਕਿਸੇ ਸ਼ੈ ਦੀ ਹੁੰਦੀ ਹੋਣੀ ਹੈ ਨਾ। बिस्मिल्लाहिर्रहमानिर्रहीम रब्बिगफिर वरहम व अंता खैरुर राहिमीन। अल्लाह तू मैनू बख्श दे, मैं ते रहम कर, बेशक तू ही सब तो बहुता रहम करने वाला वा। अस्सलामु अलैकुम। ਅਸੀਂ ਅਲਹਮਦੁਲਿल्लाह ठीक ठाक ਤੇ ਉਮੀਦ ਕਰਦੇ ਹਾਂ ਤੁਸੀਂ ਵੀ ਖੈਰਿयत ਨਾਲ ਹੋਵੋਗੇ। ਦੁਆ ਕਰਦੇ ਹਾਂ ਕਿ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਆਪਣੇ ਹਿਫਜ਼ ਮਾਨ ਚ ਰੱਖੇ। ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਅਫਤਾਰੀ ਤੋਂ ਸ਼ੁਰੂ ਕਰਦੇ ਹਾਂ। ਅਫਤਾਰੀ ਮੈਂ ਤਿਆਰੀ ਕਰੂੰਗਾ, ਨਾਲ ਜਿਹੜਾ ਅੱਜ ਦਾ ਵਲੌਗ ਆ ਇਹ ਕੁਝ ਦਿਲਚਸਪ ਵੀ ਹੋਣ ਵਾਲਾ ਵਾ। ਇਦਾਂ ਕਰਕੇ ਕਿ ਇਹਦੇ ਵਿੱਚ ਕੋਈ ਮਜ਼ਾਈਆ ਸਵਾਲ ਜਵਾਬ ਵੀ ਸਾਡੇ ਚੱਲਦੇ ਰਹਿਣਗੇ ਇੱਕ ਦੂਜੇ ਦੇ ਨਾਲ, ਤੇ ਤੁਸੀਂ ਐਂਡ ਤੱਕ ਸਾਡੇ ਨਾਲ ਜੁੜੇ ਰਹੀਓ ਤੇ ਕਮੈਂਟਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਜਿਹੜਾ ਸਭ ਤੋਂ ਮਜ਼ਾਈਆ ਸਵਾਲ ਜਿਹੜਾ ਉਹ ਕਿਹੜਾ ਲੱਗਾ ਤੇ ਕਿਹਦਾ ਜਵਾਬ ਜਿਹੜਾ ਮਜ਼ਾਈਆ ਲੱਗਾ। ਤੇ ਚੱਲਦੇ ਹਾਂ ਜੀ, ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਪੜ੍ਹਦੇ ਹਾਂ ਬਿਸਮਿਲ੍ਲਾ। ਪਹਿਲੇ ਨੰਬਰ ਤੇ ਤੈयब ਕਹਿੰਦਾ ਮੈਂ ਨਾਤ ਸੁਣਾਉਣੀ ਅੱਜ। ਤੈयब ਕੋਲ ਨਾਤ ਸੁਣਨੇ ਨੇ, ਤैयब ਨਾਤ ਕਿੱਦਾਂ ਦੀ ਸੁਣਾਉਂਦਾ। ਹਾਂ ਵੀ ਤैयब ਨਾਤ ਸੁਣਾਉਣੀ ਹੈ ਤੂੰ ਹੈ ਨਿੱਕੇ ਹਾਫਿਜ਼ ਸਾਹਿਬ? ਚਲੋ ਸੁਣਾਓ ਨਾਤ। ਆਲੋ ਮੈਕ ਫੜੋ, ਸੁਣਾਓ ਨਾਤ। माशाअल्लाह माशाअल्लाह, क्या ही बात है। मेरा पुत तो बहुत सोहनी नात पढ़दा। केड़ी नात पढ़ी है? सोहनी पढ़ी है। तैयब ने सोहनी नात पढ़ी है। तुहानू समझ ना आई होवे ते मैं तुहानू दस देना तैयब ने नात केड़ी पढ़ी है। तैयब कहंदा, दुनिया ते आया कोई तेरी ना मिसाल दा, मैं लब के लिया किथों सोना तेरे नाल दा। दुनिया ते आया कोई तेरी ना मिसाल दा। आ नात पढ़ी सी तू? सोहनी नात सीगी। ਤੇ ਇਹ ਵਾਪੀ ਕਹੀ ਜਾਂਦਾ ਸੋਹਣੀ ਨਾਤ ਪੜ੍ਹੀ ਸੀ। ਬਾਕੀ ਮਾਸ਼ਾਅੱਲਾ ਫਿਰ ਵੀ ਮੈਂ ਕਹਿੰਦਾ ਬੜਾ ਕੌਨਫੀਡੈਂਸ ਮੇਰੇ ਪੁੱਤ ਦਾ ਹੈ। ਕਿੰਨੇ ਕਿ ਚਿਰ ਦਾ ਹਜੇ 3 ਸਾਲਾਂ ਦਾ, ਤੇ ਸਾਨੂੰ ਸਾਰੇ ਘਰ ਨੂੰ ਆਰੇ ਲਾਈ ਰੱਖਦਾ। ਨਾਤਾਂ ਹੁਣ ਤਾਂ ਰਮਜ਼ਾਨ ਆ ਮਾਸ਼ਾਅੱਲਾ, ਹੁਣ ਅਸੀਂ ਆਪਣੀ ਨਾਤਾਂ ਨੂੰ ਤਾਂ ਪੜ੍ਹਦੀਆਂ ਤਸਬੀਹਾਂ ਕਰੀਦੀਆਂ। ਹੁਣੇ ਵੀ ਨਾਤ ਨੂੰ ਤਾਂ ਪੜ੍ਹਦਾ, ਬਾਕੀ ਉਹਦਾ ਗਾਣੇ ਵੀ ਗੁਣਗੁਣਾਉਂਦਾ ਰਹਿੰਦਾ। ਹਾਂਜੀ ਇਫਤਾਰੀ ਵਾਲੇ ਪਾਸੇ ਆ ਗਏ ਆ। ਹੁਣ ਆਲੂ ਬਾੜ ਲਏ ਤੇ ਬਾਕੀ ਹੁਣ ਤਿਆਰੀ ਕਰਦੇ ਆ ਇਹਦੀ। ਤੁਸੀਂ ਇਫਤਾਰੀ ਦੇ ਵਿੱਚ ਕੀ ਬਣਾਉਣੇ ਆ ਕਮੈਂਟਸ ਦੇ ਵਿੱਚ ਦੱਸਿਓ। ਤੇ ਅੱਜ ਜਿਹੜੀ ਅਸੀਂ ਰੈਸਪੀ ਬਣਾਉਣ ਲੱਗੇ ਆ ਏਡੀ ਕਮਾਲ ਦੀ ਹੈ ਕਿ ਮੈਂ ਕਹਿੰਦਾ ਤੁਸੀਂ ਬਾਜ਼ਾਰੋਂ ਬੜੀਆਂ ਖਾਧੀਆਂ ਹੋਣੀਆਂ, ਪਰ ਜਿਹੜੀ ਘਰ ਬਣਾਈ ਉਹਦੇ ਵਰਗੀ ਤਾਂ ਚੱਸ ਨਹੀਂ ਨਾ, ਉਹਦੇ ਵਰਗਾ ਤੇ ਮਜ਼ਾ ਨਹੀਂ। ਅੱਜ ਜਿਹੜੀ ਅਸੀਂ ਰੈਸਪੀ ਬਣਾਉਣੀ ਹੈ ਤੁਸੀਂ ਵੇਖੋਗੇ ਤੇ ਯਾਦ ਹੀ ਕਰੋਗੇ, ਇੰਨੀ ਮਜ਼ੇਦਾਰ ਹੋਏਗੀ। ਮੈਂ ਕਹਿੰਦਾ ਵਾਹ ਵਾਹ ਵਾਹ, ਕਿਆ ਹੀ ਬਾਤ ਹੈ। ਹਾਂਜੀ ਮੰਮੀ ਚਲਾਵਾਂ ਆਲੂ ਨਾਲ? ਚਲਾ ਦੋਗੇ ਤੇ ਮਰਜ਼ੀ ਹੈ ਤੁਹਾਡੀ। ਤैयब ਜੀ ਹੈਗਾ ਤੇਰੇ ਨਾਲ ਹੈਲਪ ਕਰਾਉਣ? ਤैयब ਆਦੇ ਖਾਣ ਦੀ ਹੈਲਪ ਹੀ ਕਰਦਾ। ਉਹ ਲੈ ਗਿਆ ਤैयब ਰੋਦਾ ਖੋਲਣ ਵੀ ਲੱਗਾ ਤੂੰ? ਹੋਰ ਤੇਰਾ ਭਲਾ ਹੋ ਜੇ। ਗਰਮ ਆ ਹੈ? ਕਿੰਨਾ ਗਰਮ ਸੀ? ਹੈ ਤੇਰਾ ਹੱਥ ਹੀ ਛੱਡ ਦਿਆ। ਤैयब ਜੇ ਤੈਨੂੰ 1 ਲੱਖ ਰੁਪਏ ਅੱਜ ਦੇ ਦਈਏ, ਵਾਵਾ ਸਾਰੇ ਪੈਸੇ ਤੈਨੂੰ ਦੇ ਦਈਏ, ਤੇ ਫਿਰ ਤੂੰ ਕੀ ਲੈਂਗਾ? ਲੱਖ ਰੁਪਏ ਦੀ ਚੀਜ਼ ਲੈ ਆਉਂਗਾ ਹੈ? ਤੇਰਾ ਭਲਾ ਹੋ ਜੇ। ਇੰਨੀ ਚੀਜ਼ ਫਿਰ ਕੱਤ ਰੱਖ ਕੇ ਲਿਆਉਂਗਾ ਟਰੱਕ ਲੱਦ ਕੇ? ਨਹੀਂ ਹਾਂ ਸਾਈਕਲ ਤੇ ਆਉਣੀ ਨਹੀਂ ਲੱਖ ਰੁਪਏ ਦੀ ਚੀਜ਼। तैयब ਜੇ ਤੈਨੂੰ ਪਾਪਾ ਬਣਾਈਏ, ਇੱਕ ਦਿਨ ਲਈ ਤੈਨੂੰ ਪਾਪਾ ਬਣਾ ਦਈਏ, ਫਿਰ ਤੂੰ ਕੀ ਕਰੂੰਗਾ? ਉਹ ਤੇਰਾ ਭਲਾ ਹੋ ਜੇ। ਲੈ ਬਈ तैयब ਤੇ ਵੇਰਦਾ ਪਿਆ। तैयब ਕਹਿੰਦਾ ਮੈਂ ਤੈਨੂੰ ਕੁੱਟੂੰਗਾ। ਨਾ ਯਾਰ ਮੈਨੂੰ ਕਾਹਤੋਂ ਕੁੱਟਦਾ ਹੈ? ਕਿਹਦੀ ਚੁੰਮੀ ਲੈਣੀ? ਚੱਲ ਲੈ ਲਾ ਆਣ ਕੇ। ਚੱਲ ਹੁਣ ਤੁਸੀਂ ਬੈਠੇ ਰਹਿਣਾ, ਆਲੂ ਮੈਸ਼ ਕਰ ਲਓ। ਲਓ ਜਨਾਬ, ਨੌਕਰ ਕੀ ਤੇ ਨਖਰਾ ਕੀ। ਕੰਮ ਕਰਿਆ ਕਰੋ ਨਾ ਫਿਰ। ਇੱਥੇ ਗਰਮ ਆ, ਮੈਂ ਛੁਰੀ ਲੈ ਆਇਆ ਉਹਦੇ ਨਾਲ ਮੈਸ਼ ਕਰਦਾ। तैयब ਨੇ ਤੇਰੇ ਆਉਂਦਿਆਂ ਤੱਕ ਸਾਰੇ ਕਰ ਦੇਣੇ। ਗਰਮ ਆ तैयब ਕੋ ਨਹੀਂ ਹੁੰਦੇ ਮੈਸ਼। ਹੈ ਹੋ ਜਾਂਦੇ ਆ। ਮੈਨੂੰ ਹੁਣ ਛੁਰੀ ਇੱਥੋਂ ਲੱਭੂਗੀ ਤੇ ਫੇਰ ਹੀ ਆ। ਉਹ ਕਹਿੰਦਾ ਛੁਰੀ ਮੈਨੂੰ ਵੀ ਲਿਆ ਕੇ ਦੇਈ। तैयब ਨੂੰ ਵੀ ਛੁਰੀ ਦੇਵਾਂ? ਵੈਸੇ ਆ ਵੀ ਕੰਮ ਨਹੀਂ ਸਹੀ ਹੈਗਾ। ਸਾਹਮਣੇ ਟੋਕਰੀ ਵਿੱਚ ਇੰਨੀਆਂ ਛੁਰੀਆਂ ਪਈਆਂ ਤੇ ਹਜੇ ਵੀ ਕਹਿੰਦਾ ਮੈਨੂੰ ਛੁਰੀ ਲੱਭੂਗੀ। ਲੱਭ ਗਈ ਆ, ਲੱਭ ਗਈ। ਮੈਂ ਲੱਭਦਾ ਸੀ ਆਪਦੇ ਮਤਲਬ ਦੀ ਛੁਰੀ। ਆਪਦੇ ਮਤਲਬ ਦੀ ਕਿਹੜੀ? ਤੁਸੀਂ ਛੁਰੀ ਵੀ ਇਦਾਂ ਦੀ ਹੁੰਦੀ ਹੈ? ਮੈਂ ਕਹਿੰਦਾ ਸੀ ਦੂਸਰੀ ਵੱਡੀ ਜਿਹੜੀ ਲੰਮੀ ਜੀ ਛੁਰੀ ਸੀ। ਹੈ ਵੱਜਦੀ ਆ? ਵੱਜਦੀ ਕੋਈ ਨਹੀਂ ਛੁਰੀ, ਕਿਹੜੀ ਨਹੀਂ ਵੱਜਦੀ, ਸਾਰੀਆਂ ਵੱਜਦੀਆਂ।
ਲੱਜਦੀਆਂ ਵਾ? ਝੂਠ ਬੋਲਦਾ ਵਾਂ? ਝੂਠ ਨਹੀਂ ਬੋਲਦਾ ਮੈਂ। ਦਬ ਦੋ ਕੱਟ ਫਿਰ ਦਬ ਦੋ। ਏਡੇ ਮਸਰੂਫ ਆ ਅਸੀਂ, ਵਿਹਲੇ ਬੈਠਿਆਂ ਨੇ ਘਰੇ ਲੇਟ ਕਰ ਲਈਏ ਹਨਾ। ਨਹੀਂ ਅੱਜ ਵਿਹਲੇ ਤਾਂ ਨਹੀਂ ਸੀ, ਖੈਰ ਉਹਦਾ ਕੱਪੜੇ ਧੋਤੇ ਤੂੰ ਹਨਾ। ਹਾਂਜੀ ਤੁਸੀਂ ਤਾਂ ਵਿਹਲੇ ਹੀ ਕਹਿਣਾ। ਉਹਦਾ ਇਹ ਕੋਈ ਏਡਾ ਖਾਸ ਕੰਮਾਂ ਤੇ ਨਹੀਂ, ਪਰ ਮੈਨੂੰ ਚੇਤਾ ਬਾਅਦ ਚ ਆਇਆ। ਕੰਮ ਕਰੀਏ ਤਾਂ ਪਤਾ ਲੱਗਦਾ ਵਾ। ਹਾਂ ਸਹੀ ਗੱਲ ਆ, ਕੱਪੜੇ ਧੋਣੇ ਕਿਹੜਾ ਸੌਖੇ, ਜਹਾਜ਼ ਨਾਲ ਲਮਕ ਕੇ ਸੂਟ ਤਾਰ ਤੇ ਫੋਲਣਾ ਪੈਂਦਾ। यही हिसाब है। बहुत औखा। जिसका काम उसी को साजे हैं, जब बंदे करन लग पैन ते बंदियां ने कहना मैं बहुत औखे काम आ। नहीं मशीन नाल ते कपड़े धो लेने हैं, माड़े जिहा निचोड़ के फोल देने। ਉਹ ਨਿਚੋੜਨ ਵਾਲਾ ਹੀ ਕੰਮ ਔਖਾ। पता नहीं की मैं कहना भी घरे सारा काम जिहड़ा दिनों दिन इलैक्ट्रॉनिक्स हुंदा ਜਾਂਦਾ ਤੇ ਬਾਹਰ ਬੁੜੀਆਂ ਵਾਸਤੇ ਜਿਮਾਂ ਬਣਦੀਆਂ ਜਾਂਦੀਆਂ ਵੀ ਘਰੇ ਬਟਨ ਨੱਪ ਕੇ ਕੰਮ ਕਰੀ ਜਾਓ, ਬਾਹਰ ਜਿਮਾਂ ਤੇ ਜਾ ਕੇ ਤੇ ਵਰਜਿਸ਼ ਕਰ ਲਓ। ਤੇ ਹੋਰ ਸਹੀ ਵੀ ਆ। ਘਰ ਘਰ ਕੰਮ ਕਰਦਿਆਂ ਕਰਦਿਆਂ ਜਿਹੜੀ ਵਰਜਿਸ਼ ਹੁੰਦੀ ਹੈ ਉਹ ਨਹੀਂ ਕਰਨੀ। ਚਲ ਬਸ ਕਰੋ। ਚਲੋ ਖੇਚਲ ਤਾਂ ਹੋ ਜਾਂਦੀ ਘਰੇ ਇਫਤਾਰੀ ਦੀ, ਬਾਕੀ ਮਾਸ਼ਾਅੱਲਾ ਫਿਰ ਜਿਹੜੀ ਘਰ ਦੀ ਇਫਤਾਰੀ ਆ ਇਹਦਾ ਮਜ਼ਾ ਵੀ ਤੇ ਫਿਰ ਦੁਬਾਲਾ ਹੋ ਜਾਂਦਾ ਨਾ। ਜਿਹੜਾ ਮਟੀਰੀਅਲ ਹੁਣ ਥੋੜਾ ਜਿਹਾ ਇਦਾਂ ਵੀ ਪਾ ਲਈਏ, ਇਦਾਂ ਵੀ ਕੋਈ ਨਹੀਂ ਹਰਜ ਹੁੰਦਾ ਇਹਦਾ, ਪਰ ਇਦਾਂ ਥੋੜਾ ਜਿਹਾ ਫਿਰ ਨਾ ਕੱਚਾ ਜਿਹਾ ਰਹਿ ਜਾਂਦਾ। ਮਿਰਚਾਂ ਜਿਹੜੀਆਂ ਮਾੜੀਆਂ ਮਾੜੀਆਂ ਕੱਚੀਆਂ ਜਿਹੀਆਂ ਲੱਗਦੀਆਂ, ਤੁੜਕਾ ਮਾੜਾ ਜਿਹਾ ਲਾ ਲਾਂਗੇ ਤੇ ਸਪੈਸ਼ਲ ਰੈਸਪੀ ਜਾਨੀ ਬਣ ਜਾਏਗੀ। ਫਿਰ ਮਿਰਚਾਂ ਸੰਗ ਨੂੰ ਨਹੀਂ ਪੈਣਗੀਆਂ, ਐਨ ਭੁੱਜਿਆ ਭੁੱਜਿਆ ਜਿਹਾ ਹੋਏਗਾ ਮਟੀਰੀਅਲ ਸਾਰਾ। ਮੁਝੇ ਤੁੜਕੇ ਆ ਗਏ। ਅੱਜ ਨਾ ਆ ਗਰਮ ਗਰਮ ਹਜੇ ਅਸੀਂ ਲੱਗੇ ਆ ਭਰਨ। ਅੱਜ ਹੱਥ ਤੇ ਬਣਨਾ ਨਹੀਂ ਗਾ, ਇਹਨੂੰ ਰੱਖ ਕੇ ਲਵੇਟੀ ਜਾਂਦੇ ਆ। ਪਾਣੀ ਥੋੜਾ ਲਾਇਆ, ਪਾਣੀ ਥੋੜਾ ਜਿਹਾ ਵਧਾ। ਲੋ ਜੀ ਰੋਲ ਜਿਹੜੇ ਆਪਾਂ ਭਰ ਲਏ ਆ, ਹੁਣ ਰਹਿ ਗਿਆ ਬ੍ਰੈਡ ਕਰੀ। ਛੱਡਦੇ ਚਮਚੀ ਦੀ ਜਾਨ, ਆਲੂ ਚਮਚੀ ਨੂੰ ਜਫੀਆਂ ਪਾਉਂਦੇ। ਉਹ ਕਹਿੰਦੇ ਸਾਨੂੰ ਕਿਸੇ ਪਾਸੇ ਤੇ ਟਿਕਣ ਦਵੋ। ਆ ਜਿੰਨੀ ਆਲੂ ਦੀ ਮਿੱਟੀ ਪਲੀਤ ਹੁੰਦੀ ਨਾ, ਇੰਨੀ ਉਦਾਂ ਕਿਸੇ ਸ਼ਾਇਦ ਹੀ ਹੁੰਦੀ ਹੋਣੀ ਹੈ ਨਾ। ਹਰ ਚੀਜ਼ ਦੀ ਬਥੇਰੀ ਹੁੰਦੀ ਹੈ। ਗੋਭੀ ਚਾਲੂ, ਮਟਰਾਂ ਚਾਲੂ, ਕੁਛ ਚਾਲੂ, ਬਤੌਆਂ ਚਾਲੂ, ਮਸਰਾਂ ਦੀ ਦਾਲ ਚਾਲੂ, ਕੀਮੇ ਚਾਲੂ, ਟਿੱਕੀਆਂ ਚਾਲੂ, ਸਮੋਸਿਆਂ ਚਾਲੂ, ਪਕੌੜਿਆਂ ਚਾਲੂ, ਹੁਣ ਬਰਗਰ ਵਿੱਚ ਵੀ ਆਲੂ। ਇਹਨੂੰ ਖਾ ਖਾ ਕੇ ਬੰਦੇ ਆਪ ਹੀ ਬਣਦੇ ਜਾਂਦੇ ਆਲੂ। ਕੋਈ ਮੁਸ਼ਕਲ ਨਹੀਂ ਗਾ, ਬ੍ਰੈਡ ਬਣਾਉਣਾ ਬਹੁਤ ਸਸਤਾ। ਤੁਸੀਂ ਕੀ ਵੇਚਣ ਲੱਗੇ ਆ? ਉਹ ਮੈਂ ਘਰ ਦੇ ਬਾਰੇ ਦੱਸ ਰਿਹਾ, ਅਫਤਾਰੀ ਤਿਆਰ ਕਰਨੀ ਘਰੇ ਬਹੁਤ ਸੌਖੀ ਆ। ਇੱਕ ਤੇ ਬਾਜ਼ਾਰੀ ਖਾਣੇ ਤੋਂ ਬੰਦਾ ਬਚਦਾ। ਮੈਨੂੰ ਲੱਗਦਾ ਤੁਸੀਂ ਜਾਚ ਸਿੱਖਦੇ ਆ। ਜਾਚ ਵੀ ਕੋਈ ਸਿੱਖਣੀ ਮੁਸ਼ਕਲ ਨਹੀਂ ਗਾ, ਜਿਵੇਂ ਬੋਲੇ ਸੀ ਫਿਰ ਵੇਚਣ ਲੱਗਾ। ਲੋ ਘਿਓ ਤੇ ਮਾਸ਼ਾਅੱਲਾ ਤਪਿਆ ਪਿਆ। ਇੱਧਰ ਹੋ ਜਾ, ਆ ਵੇਖ। ਸਿੱਟਣ ਦੀ ਦੇ, ਸਿੱਟ ਕੋ ਛੱਡ ਦੇ ਛੱਡ ਦੇ ਛੱਡ ਦੇ। ਉਹ ਲੈ ਹਲੋ ਮੈਂ ਤਾਂ ਆਪਦਾ ਚਮਚਾ ਲੈ ਆਇਆ ਸੀ ਅੰਦਰ। ਤੁਹਾਨੂੰ ਭਾਂਡੇ ਲਵੇੜਨ ਤੋਂ ਸਵਾ ਕਿਹੜਾ ਕੋਈ ਕੰਮ। ਹੁਣ ਇਹ ਰੱਖਣੇ ਕੱਚ ਕੱਢ ਕੇ। ਆਹ ਵੇ ਡੱਬਾ ਪਿਆ ਤੁਹਾਡੇ ਅੱਗੇ ਤਿਆਰ ਆ ਤਾਈ ਬਤਾ। ਸਹੀ ਉਹ ਕੀ ਉਹ ਅੱਜ ਬਾ ਠੀਕ ਆ ਹੈਗੀ। ਨਹੀਂ 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 ਪੁੱਤ, ਤੇਰਾ ਹੱਥ ਵੀ ਸੜ ਜਾਊਗਾ ਫਿਰ। ਆ ਲੈ ਤੂੰ ਆਦਾ ਮੋਛਾ ਬਣਾ ਲਾ, ਲੈ ਖਾ ਲਾ।
ਖਾ ਲਾ ਸਹੀ ਆ ਜਿਹੜਾ ਤੈਨੂੰ ਕੱਢ ਕੇ ਦਿੱਤਾ ਸੀ ਉਹ ਕਿੱਥੇ ਉਹ ਖਾ ਲਾ ਚੁੱਕ ਕੇ ਜਾ ਉਹ ਲੈ ਜੀਰਾ ਆਹ ਫੜਾਤਾ ਸਬੂਤਾ ਫੜਾਉਣਾ ਸੀ ਚਲ ਹੁਣ ਮੈਂ ਵੀ ਪਾ ਦਿੱਤਾ ਚਲੋ ਜਿਹੜਾ ਮਿਰਚ ਕਾਲੀ ਪਾ ਲਈਏ ਥੋੜੀ ਚਲ ਮਾਸ਼ਾਅੱਲਾ ਸਾਡੀ ਸਾਦਾ ਜੀ ਇਫਤਾਰੀ ਤਿਆਰ ਹੋ ਗਈ ਹੈ ਤੇ ਦੁਆ ਕਰਦੇ ਆ ਕਿ ਅੱਲਾਹ ਪਾਕ ਹਰ ਕਿਸੇ ਦੇ ਦਸਤਰਖਾਨ ਜਿਹੜੇ ਆ ਉਹਨਾਂ ਤੇ ਇਤਨੀ ਰੌਣਕ ਸ਼ੌਣਕ ਲਾ ਕੇ ਰੱਖੇ ਮਾਸ਼ਾਅੱਲਾ ਜੀ ਹੁਣ ਤੱਕ ਟਾਈਮ ਤਕਰੀਬਨ ਰਹਿ ਗਿਆ ਆ 10 ਮਿੰਟ ਰਹਿ ਗਏ ਰੋਜ਼ਾ ਖੁੱਲਣ ਦੇ ਵਿੱਚ ਕੀ ਟਾਈਮ ਹੋ ਗਿਆ ਤਲਾ 5:53 ਹੋ ਗਏ ਅੱਛਾ ਜੀ ਅੱਜ ਦੀ ਵੀਡੀਓ ਸਾਡੀ ਇੱਥੋਂ ਤੱਕ ਹੀ ਉਮੀਦ ਹੈ ਕਿ ਤੁਹਾਨੂੰ ਸਾਡਾ ਸੁਭਾਅ ਚੰਗਾ ਲੱਗਾ ਹੋਊਗਾ ਸਾਡਾ ਸੁਭਾਅ ਚੰਗਾ ਲੱਗਾ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀ ਵੀਡੀਓ ਨੂੰ ਲਾਈਕ ਕਰਿਓ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ ਹੁਣ ਦਿਓ ਸਾਨੂੰ ਇਜਾਜ਼ਤ ਅੱਲਾਹ ਹਾਫਿਜ਼ ਤੈयब Allah Hafiz.